ਸਰਕਾਰੀ ਸਕੂਲ ਵਿੱਚ ਪੜ੍ਹਦੀ ਹਾਂ 8ਵੀਂ ਕਲਾਸ ਵਿੱਚ ਤੇ ਮੈਂ 2 ਘਰਾਂ ਦਾ ਕੰਮ ਕਰਦੀ ਹਾਂ ਤੇ ਇੱਕ ਘਰ ਦਾ ਸਕੂਲ ਤੋਂ ਜਾਣ ਤੋਂ ਪਹਿਲਾਂ ਕਰਦੀ ਹਾਂ, ਇੱਕ ਘਰ ਦਾ ਸਕੂਲੋਂ ਆ ਕੇ ਕਰਦੀ ਹਾਂ। ਸੁਪਨਾ ਮੇਰਾ ਡਾਕਟਰ ਬਣਦਾ ਪਰ ਮੈਂ ਬਣ ਨਹੀਂ ਸਕਦੀ, ਸਾਡੇ ਘਰ ਵਿੱਚ ਗਰੀਬੀ ਬਹੁਤ ਹੈ। ਕਿਸੇ ਵੀ ਮਾਂ ਦੀ ਕੁੱਖ ਰੱਬ ਵੱਲੋਂ ਜਦੋਂ ਭਰੀ ਜਾਂਦੀ ਹੈ ਤਾਂ ਉਸ ਦੀ ਕਿਸਮਤ ਉਸ ਦੇ ਨਾਲ ਹੀ ਲਿਖ ਕੇ ਆਉਂਦੀ ਹੈ। ਪਰ ਜਨਮ ਹੋਣ ਤੋਂ ਬਾਅਦ ਬੱਚੇ ਕਈ ਤਰ੍ਹਾਂ ਦੇ ਸੁਪਨੇ ਦੇਖਦੇ ਨੇ, ਕਈਆਂ ਦੇ ਪੂਰੇ ਹੋ ਜਾਂਦੇ ਨੇ ਅਤੇ ਕਈਆਂ ਦੇ ਅੱਧ ਵਿਚਕਾਰ ਹੀ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰਦਾਸਪੁਰ ਦੇ ਪਿੰਡ ਨਸੀਰਪੁਰ ਰਹਿਣ ਵਾਲੀ 8ਵੀਂ ਜਮਾਤ ਦੀ ਧੀ ਨੇ ਵੀ ਸੁਪਨਾ ਦੇਖਿਆ। ਗਰੀਬ ਅੰਮ੍ਰਿਤਧਾਰੀ ਪਰਿਵਾਰ 'ਚ ਜਨਮ ਤਾਂ ਉਸ ਧੀ ਨੇ ਲੈ ਲਿਆ, ਬਾਪ ਹਾਰਟ ਅਟੈਕ ਦਾ ਮਰੀਜ਼ ਅਤੇ ਅੱਜ ਤੋਂ 3 ਮਹੀਨੇ ਪਹਿਲਾਂ ਘਰ ਵਿੱਚ ਕਰੰਟ ਵੀ ਲੱਗ ਗਿਆ। ਮਾਂ ਪਿੰਡ ਦੇ ਜ਼ਿਮੀਂਦਾਰ ਦਾ ਗੋਹਾ ਕੂੜਾ ਸੁੱਟਦੀ ਹੈ ਅਤੇ ਡਾਕਟਰ ਬਣਨ ਦਾ ਸੁਪਨਾ ਦੇਖਣ ਵਾਲੀ ਧੀ ਵੀ 2 ਘਰਾਂ ਦਾ ਗੋਹਾ ਕੂੜਾ ਸੁੱਟਦੀ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰ ਰਹੀ ਹੈ, ਜੇਕਰ ਉਸ ਨੂੰ ਪੜ੍ਹਾਇਆ ਜਾਵੇ ਤਾਂ ਉਹ ਜ਼ਰੂਰ ਡਾਕਟਰ ਬਣੇਗੀ ਅਤੇ ਆਪਣੇ ਪਿੰਡ ਦੇ ਗਰੀਬ ਲੋਕਾਂ ਦੀ ਮਦਦ ਕਰੇਗੀ। ਸਿਰਫ ਪਰਿਵਾਰ ਨੇ ਪੜ੍ਹਾਈ ਦੀ ਮਦਦ ਮੰਗੀ ਤਾਂ ਕਿ ਉਸ ਦੇ ਬੱਚੇ ਪੜ੍ਹ ਲਿਖ ਕੇ ਘਰ ਦੀ ਗਰੀਬੀ ਦੂਰ ਕਰ ਸਕਣ। ਪਿੰਡ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਅੰਮ੍ਰਿਤਧਾਰੀ ਪਰਿਵਾਰ ਦੀ ਲੋੜ ਨੂੰ ਸਮਝਦੇ ਹੋਏ 2 ਕਮਰੇ ਕੱਚੇ ਤੋਂ ਪੱਕੇ ਕਰਵਾ ਦਿੱਤੇ, ਪਰ ਸਰਕਾਰ ਵੱਲੋਂ ਇਸ ਪਰਿਵਾਰ ਨੂੰ ਕੋਈ ਵੀ ਮਦਦ ਨਹੀਂ ਮਿਲੀ। ਕਣਕ ਜ਼ਰੂਰ ਫ੍ਰੀ ਮਿਲਦੀ ਹੈ, ਉਹ ਵੀ ਪੂਰੀ ਨਹੀਂ ਮਿਲਦੀ। ਰੱਕਾ ਬੰਨੇ ਆਪਾਂ ਟੈਗ ਹੋ ਗਿਆ ਏ, ਇਦਾਂ ਚਲਾਉਂਦੇ ਹੋ ਗਿਆ ਇਹਨੂੰ ਕਿ ਕਰਦੇ ਕਦੇ ਚਲਾਉਂਦੇ ਰੱਕਾ ਚਲਾਉਂਦੇ ਹੋ ਗਿਆ ਇਹ ਟੈਗ ਰੱਕਾ ਵਾਈ ਦਾ। ਕਿੰਨੇ ਕੁ ਪੈਸੇ ਬਣ ਜਾਂਦੇ ਆ? ਪੈਸੇ ਇਦਾਂ ਹੀ 100-150 ਬਣਦਾ, 100 ਕੁ ਬਣਦਾ, 100-150 ਮਾਰੀ ਨਹੀਂ ਕਹਿੰਦੇ ਇੰਨੇ ਬਣਦੇ। ਬੱਚਿਆਂ ਦੇ ਸੁਪਨੇ ਬੜੇ ਵੱਡੇ ਸੁਪਨੇ ਕਿੱਥੋਂ ਹੋਣੇ ਆ, ਮਹਿੰਗਾਈ ਬੜੀ ਹੈ ਕਿ ਕਰੇ ਨਹੀਂ ਹੋਣੇ ਸੁਪਨੇ, ਮਹਿੰਗਾਈ ਬੜੀ ਹੈ। ਸਰਕਾਰ ਬੜੇ ਔਖੇ ਪੈਸੇ ਬਣਦੇ, ਪੈਸੇ ਲੋਕੀ ਭਰਦੇ ਨਹੀਂ ਗਰੀਬਾਂ ਨੂੰ। ਸਰਕਾਰ ਵੱਲੋਂ ਕੋਈ ਮਦਦ ਹੋਈ ਕਣਕ ਹੀ ਦਿੱਤੀ, ਹੋਰ ਤੇ ਮਦਦ ਕੋਈ ਨਹੀਂ। ਬਿੱਲ ਵੀ ਮਾਫ? ਬਿੱਲ ਤਾਂ ਪਹਿਲਾਂ ਤਾਰਿਆ 6000 ਤੇ ਇੱਕ ਨਾਲ 7000, ਹਾਂ ਇੱਕ ਨਾਲ 3000 ਤਾਰਿਆ। ਬਾਜੀ ਹਾਲਾਤ ਤੇ ਵੇਖਦੇ ਆ ਵੀ ਕਿੱਦਾਂ ਸਾਡੇ ਘਰ 'ਚ ਗਰੀਬੀ ਆ ਤੇ ਬੜੀ ਮੁਸ਼ਕਿਲ ਘਰ ਦਾ ਗੁਜ਼ਾਰਾ ਸਾਰੀ ਦਾ, ਕੰਮ ਧੰਦਾ ਜਿੱਤਾ ਕਰਕੇ 3 ਘਰਾਂ ਦਾ ਕੰਮ ਕੀਤਾ, 2 ਘਰਾਂ ਗੁੱਦੀ 'ਚ ਕੀਤਾ, ਇੱਕ ਘਰ ਦਾ ਮੈਂ ਕੀਤਾ ਵਾ ਤੇ ਏਦਾਂ ਘਰ ਦਾ ਟਾਈਮ ਪਾਸ ਕਰੀ ਜਾਈਦਾ। ਡੇਰੀ ਕਮਾਈ ਵੀ ਕਿੰਨੀ ਕੁ ਕਿਤੇ ਆਉਂਦੀ, ਉਹਦਾ ਕਰਕੇ ਜਾਂਦਾ, ਇਹਨੂੰ ਅਟੈਕ ਹੋ ਗਿਆ ਸੀ ਤੇ ਉਦੋਂ ਦੀ ਇਹਦੀ ਕਮਾਈ ਉਹਨੂੰ ਹੱਥ ਗਈ ਆ। ਮਾਂ ਜਾਂਦਾ 50-60 ਰੁਪਈਏ ਦੇ ਹੁੰਦਾ ਵਾ, ਦੱਸ ਕਿਤੇ ਤੁਹਾਨੂੰ 50-60 ਦਾ ਕੀ ਬਣਦਾ, ਮਹਿੰਗਾਈ ਸਮਾਂ ਵਾ ਤੇ ਏਦਾਂ ਘਰ ਦਾ ਝੱਤ ਗੁਜ਼ਾਰਾ ਮਾਵਾਂ ਦੀਆਂ ਕਰਨੀਆਂ ਵਾ। ਬਿਜਲੀ ਦਾ ਬਿੱਲ ਆਉਂਦਾ? ਬਿੱਲ ਆਉਂਦਾ? ਬਿਜਲੀ ਦੇ ਬਿੱਲ ਇੱਕ ਵਾਰ 3000, ਇੱਕ ਵਾਰ 4000 ਆਇਆ, ਇੱਕ ਵਾਰ 7000 ਆਇਆ, ਇੱਕ ਵਾਰ ਦਾਈ ਵੇਚ ਕੇ ਸੁੱਤੇ ਦਾਈ ਵੇਚ ਕੇ 6,500 ਰੁਪਏ ਤਾਂ ਆਇਆ ਤੇ ਦਾਈ ਗੌਰਮੈਂਟ ਤੋਂ 3 ਬੰਦੇ ਮਿਲਦੇ, 3 ਬੋਰੇ ਮਿਲਦੇ, ਤਿੰਨਾਂ ਦੀ ਦਾਈ ਮਿਲਦੇ ਸਾਨੂੰ, ਤਿੰਨਾਂ ਦੀ ਦਾਈ ਮਿਲਦੇ, 4 ਬੱਚਿਆਂ ਦੀ 4 ਦਾਈ ਨਹੀਂ ਮਿਲਦੇ ਤੇ 3 ਦੀਆਂ ਦਾਈ ਮਿਲਦੇ ਆ। ਧੀ ਦਾ ਸੁਪਨਾ ਕਿੱਦਾਂ ਪੂਰਾ ਕਰਨਾ? ਧੀ ਨੇ ਸੁਪਨਾ ਵੇਖਿਆ ਮੈਂ ਡਾਕਟਰ ਬਣਨਾ, ਵੇਖਿਆ ਸਹੀ ਪਰ ਆਪਣੇ ਘਰ ਦੀ ਮਜਬੂਰੀ ਵੀ ਆ, ਤੁਹਾਨੂੰ ਪਤਾ ਕਿੱਦਾਂ ਦੇ ਸਾਡੇ ਘਰ ਦੇ ਹਾਲਾਤ ਆ ਤੇ ਜੇ ਹੋ ਸਕੋ ਤੇ ਪੂਰਾ ਕੀਤਾ ਜਾਵੇ ਕਰੂਗੀ ਧੀ ਵੀ, ਨਹੀਂ ਤੇ ਮੈਂ ਨਹੀਂ। ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਹਾਂ 8ਵੀਂ ਕਲਾਸ ਵਿੱਚ ਤੇ ਮੈਂ 2 ਘਰਾਂ ਦਾ ਕੰਮ ਕਰਦੀ ਹਾਂ ਤੇ ਇੱਕ ਘਰ ਦਾ ਸਕੂਲ ਤੋਂ ਜਾਣ ਤੋਂ ਪਹਿਲਾਂ ਕਰਦੀ ਹਾਂ, ਇੱਕ ਘਰ ਦਾ ਸਕੂਲੋਂ ਆ ਕੇ ਕਰਦੀ ਹਾਂ ਤੇ ਸਕੂਲੇ ਕਦੀ ਪੈਦਲ ਚਲ ਜਾਂਦੀ, ਕਦੀ ਤੁਰ ਕੇ, ਕਦੀ ਸਾਈਕਲ 'ਤੇ ਜਾਂਦੀ। ਸਕੂਲੋਂ ਕਈ ਵਾਰੀ ਜਦੋਂ ਜਾਂਦੇ ਹੋ ਕਰਨ ਤੋਂ ਸਕੂਲ ਜਾਣ ਤੋਂ ਪਹਿਲਾਂ ਕੰਮ ਕਰਕੇ ਜਾਂਦੇ, ਲੇਟ ਹੁੰਦੇ ਫਿਰ ਮੈਡਮ ਨੂੰ ਅਗਲੇ ਦਿਨ ਆ ਕੇ ਦਿੰਦੇ ਠੀਕ ਨਹੀਂ। ਸੁਪਨਾ ਮੇਰਾ ਡਾਕਟਰ ਬਣਦਾ ਪਰ ਮੈਂ ਬਣ ਨਹੀਂ ਸਕਦੀ, ਸਾਡੇ ਘਰ ਵਿੱਚ ਗਰੀਬੀ ਬਹੁਤ ਹੈ। ਜੇ ਕੋਈ ਮੇਰਾ ਵੀਰ ਭੈਣ ਮਦਦ ਕਰੂ ਮੈਂ ਜ਼ਰੂਰ ਡਾਕਟਰ ਬਣਦਾ ਆਪਣਾ ਸੁਪਨਾ ਪੂਰਾ ਕਰ ਸਕਦੀ।
ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਸ ਟੀਵੀ, ਆਸਟ੍ਰੇਲੀਆ।